ਹੁਣ ਆਪਾਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਅੱਜ ਮੌਸਮ ਨੂੰ ਲੈ ਕੇ ਹੈਗੀ ਆ। ਆਈਸ ਸਟਾਰਮ ਜੋ ਆ ਰਿਹਾ ਬਹੁਤ ਵੱਡਾ, ਸ਼ਿਕਾਗੋ ਏਰੀਏ ਦੇ ਵਿੱਚ ਵਿੰਟਰ ਸਟਾਰਮ ਤੇ ਟੈਂਪਰੇਚਰ ਬਹੁਤ ਘੱਟ ਆ। ਕ੍ਰਿਸਮਸ ਕਈ ਜਗ੍ਹਾ ਦੇ ਉੱਤੇ ਕਹਿੰਦੇ ਆਲਮੋਸਟ ਕੈਂਸਲ ਹੀ ਆ ਲੋਕਾਂ ਵੱਲੋਂ, ਕਿਉਂਕਿ ਆਪਾਂ ਕੱਲ ਵੀ ਦੱਸਿਆ ਸੀ 3700 ਤੋਂ ਵੱਧ ਫਲਾਈਟਸ ਆਲਰੇਡੀ ਫਰਾਈਡੇ ਤੱਕ ਕੈਂਸਲ ਹੋ ਗਈਆਂ ਸੀ। ਹੁਣ ਉਹ ਫਿਗਰ 5400 ਦੇ ਕਰੀਬ ਆ ਚੁੱਕਾ, 5400 ਫਲਾਈਟਸ ਕੈਂਸਲ ਹੋ ਚੁੱਕੀਆਂ ਆ। ਤੇ ਜੋ ਬਫਲੋ ਵਾਲਾ ਏਰੀਆ ਆ, ਬਫਲੋ ਮੈਟਰੋ ਏਰੀਆ ਆ, 2 ਘੰਟੇ ਦਾ ਉੱਥੇ ਬਲਿਜ਼ਰਡ ਕੰਡੀਸ਼ਨਸ ਦੱਸੀਆਂ ਗਈਆਂ ਹੈਗੀਆਂ ਆ। ਤੇ ਬਹੁਤ ਹੀ ਜ਼ਿਆਦਾ ਜਿਹੜੀ ਸਨੋ ਆ ਉੱਥੇ ਪੈ ਰਹੀ ਹੈਗੀ ਆ। ਇਹਦੇ ਨਾਲ ਜਿਸ ਤਰ੍ਹਾਂ ਮੈਂ ਦੱਸਿਆ, ਕਹਿੰਦੇ ਮਿਲੀਅਨਸ ਆਫ ਲੋਕ ਜੋ ਯੂਐਸਏ ਦੀ ਪੋਪੂਲੇਸ਼ਨ ਆ ਉਹ ਇਸ ਮੇਜਰ ਸਟਾਰਮ ਦੇ ਜੋ ਅੰਡਰ ਆਏ ਹੈਗੇ ਆ। ਯੂਐਸ ਮੈਕਸੀਕੋ ਬਾਰਡਰ ਤੱਕ ਜਿਹੜਾ ਆ ਇਹ ਟੈਂਪਰੇਚਰ ਇਫੈਕਟ ਕਰ ਰਿਹਾ ਹੈਗਾ। ਕਹਿੰਦੇ ਵੀ ਜੇ ਦੇਖਿਆ ਜਾਵੇ 40 ਸਾਲਾਂ ਦੇ ਵਿੱਚ, ਪਿਛਲੇ 40 ਸਾਲਾਂ ਦੇ ਦੌਰਾਨ ਪਲੇਨਸ ਤੇ ਮਿਡ ਵੈਸਟ ਵਾਲਾ ਜੋ ਏਰੀਆ ਆ ਉੱਥੇ ਇਹ ਕ੍ਰਿਸਮਸ ਦਾ ਜੋ ਵੀਕਐਂਡ ਆ ਇੰਨਾ ਜ਼ਿਆਦਾ ਠੰਡਾ ਹੈਗਾ ਆ। ਜੇ ਆਪਾਂ ਵੈਸਟ ਕੋਸਟ ਦੀ ਗੱਲ ਕਰਦੇ ਜਾਈਏ, ਆਪਣੇ ਗੁਆਂਢੀ ਸਟੇਟ ਓਰੇਗਨ ਤੇ ਨਾਲ ਦੀ ਸਟੇਟ ਜੋ ਵਾਸ਼ਿੰਗਟਨ ਹੈਗੀ ਆ, ਉੱਥੇ ਕਹਿੰਦੇ ਵੀ ਜੋ ਸੀ ਟੈਕ ਦਾ ਰਨਵੇ ਸੀ ਉਹ ਕਲੋਜ਼ ਕਰਨਾ ਪਿਆ ਕਿਉਂਕਿ ਆਈਸ ਸਟਾਰਮ ਆਇਆ ਸੀ। ਸੋ ਉੱਥੇ ਸਿਆਟਲ ਦੇ ਵਿੱਚ ਵੀ ਜਿਹੜਾ ਆ ਏਅਰਪੋਰਟ ਸ਼ਟ ਡਾਊਨ ਕਰਨਾ ਪਿਆ ਉਹਨਾਂ ਨੂੰ ਇੱਕ ਰਨਵੇ, ਕਿਉਂਕਿ ਜੋ ਸਟਾਰਮ ਬੜਾ ਆਇਆ ਸੀ। ਫਰੀਜ਼ਿੰਗ ਰੇਨ ਵੈਸਟਰਨ ਵਾਸ਼ਿੰਗਟਨ ਦੇ ਵਿੱਚ ਹੈਗੀ ਆ। ਇਹਦੇ ਨਾਲ ਕੀ ਹੋਇਆ ਵੀ ਪਬਲਿਕ ਟਰਾਂਸਪੋਰਟੇਸ਼ਨ ਵੀ ਆਲਮੋਸਟ ਸ਼ਟ ਡਾਊਨ ਆ ਤੇ ਬਹੁਤ ਸਾਰੀਆਂ ਸੜਕਾਂ ਕਲੋਜ਼ ਆ। ਆਈਸੀ ਕੰਡੀਸ਼ਨ ਬਣੀ ਹੋਈ ਹੈਗੀ ਆ। ਵਾਸ਼ਿੰਗਟਨ ਸਟੇਟ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਇਹ ਕਿਹਾ ਆ ਵੀ ਨੌਨ ਅਸੈਂਸ਼ੀਅਲ ਟਰੈਵਲ ਨਾ ਕਰੋ ਜਾਂ ਉਸ ਨੂੰ ਡਿਲੇ ਕਰ ਦਿਓ। ਇੱਕ ਵਾਰੀ ਫੇਰ ਜਿੰਨੇ ਸਾਡੇ ਟਰੱਕਰ ਵੀਰ ਆ ਜਾਂ ਹੋਰ ਵੀ ਆਪਾਂ ਜਿੰਨੇ ਭੈਣ ਭਰਾ ਆ, ਸਾਰਿਆਂ ਦੇ ਰਿਸ਼ਤੇਦਾਰ ਵੱਖ-ਵੱਖ ਅਮਰੀਕਾ ਦੇ ਸ਼ਹਿਰਾਂ ਦੇ ਵਿੱਚ ਹੈਗੇ ਆ, ਆਪਾਂ ਜਾਣੇ ਹੈਗੇ ਆ ਵੀ ਕੰਡੀਸ਼ਨ ਬਹੁਤ ਬੈਡ ਆ, ਧਿਆਨ ਨਾਲ ਜਾਓ। ਕਿਉਂਕਿ ਖਾਸ ਕਰਕੇ ਜਿਹੜੇ ਕੈਲੀਫੋਰਨੀਆ ਵਾਲੇ, ਜਦੋਂ ਆਪਾਂ ਇਸ ਏਰੀਏ ਤੋਂ ਜਦੋਂ ਆਪਾਂ ਸਨੋ ਨਹੀਂ ਦੇਖੀ ਹੁੰਦੀ ਜਾਂ ਜੇ ਦੇਖੀ ਵੀ ਹੁੰਦੀ ਸਨੋ 'ਚ ਡਰਾਈਵ ਨਹੀਂ ਕੀਤਾ ਹੁੰਦਾ ਤੇ ਸਨੋ ਵਾਲੇ ਏਰੀਏ 'ਚ ਜਾਂਦੇ ਆ ਤੇ ਬੜਾ ਖਤਰਨਾਕ ਹੁੰਦਾ ਆ। ਤੇ ਕਿਉਂਕਿ ਸਨੋ ਇੰਨੀ ਜ਼ਿਆਦਾ ਪਈ ਆ ਕਈ ਏਰੀਏ 'ਚ, ਵੈਨਕੂਵਰ ਵੀ ਤੁਸੀਂ ਦੇਖਿਆ ਸੀ, ਤੇ ਉਹਨਾਂ ਦੇ ਕੋਲ ਇੰਨਾ ਇਕਵਿਪਮੈਂਟ ਹੀ ਨਹੀਂ, ਉਹਨੇ ਸੋਚਿਆ ਨਹੀਂ ਸੀ ਵੀ ਇੰਨੀ ਜ਼ਿਆਦਾ ਪੈ ਸਕਦੀ ਆ ਵੀ ਸੜਕਾਂ ਛੇਤੀ ਤੋਂ ਛੇਤੀ ਜਿਹੜੀਆਂ ਆ ਉਹ ਕਲੀਨ ਕਰ ਸਕੀਏ। ਲੋਅਰ ਸਪੋਕਨ ਸਟਰੀਟ ਬ੍ਰਿਜ ਦੇ ਲਾਗੇ ਜੋ ਸਿਆਟਲ 'ਚ ਉਹ ਕਾਫੀ ਘੰਟੇ ਬੰਦ ਰਹੀ ਆ ਤੇ ਥੋੜਾ ਟਾਈਮ ਹੀ ਹੋਇਆ ਉਹਨੂੰ ਖੋਲਣ ਨੂੰ। ਤੇ I-405 I-90 ਇਹ ਵੀ ਹੁਣ ਦੁਬਾਰਾ ਕੀ ਖੋਲਿਆ ਗਿਆ ਆ, ਪਰ ਕੰਡੀਸ਼ਨ ਹਜੇ ਵੀ ਬਹੁਤ ਜ਼ਿਆਦਾ ਬੈਡ ਹੈਗਾ ਆ। ਅੱਜ ਸਵੇਰੇ 5:10 ਤੇ ਸੀਟੈਕ ਏਅਰਪੋਰਟ ਜੋ ਸਿਆਟਲ ਦਾ ਮੇਨ ਏਅਰਪੋਰਟ ਆ, ਉਹਦੇ ਸਾਰੇ ਰਨਵੇਜ਼ ਇਨਡੈਫੀਨਿਟਲੀ ਕਲੋਜ਼ ਕਰ ਦਿੱਤੇ ਗਏ ਆ। ਸੋ ਜੋ ਵੀ ਸਿਆਟਲ ਏਰੀਏ 'ਚ ਆ ਰਹੇ ਆ ਜਾਂ ਜਾਣਾ ਸੀ ਉਹਨਾਂ ਨੂੰ ਇਹ ਕਾਫੀ ਜ਼ਿਆਦਾ ਜਿਹੜਾ ਇਹਦੇ ਉੱਤੇ ਅਸਰ ਪਊਗਾ। ਦੂਸਰੇ ਪਾਸੇ ਜੇ ਆਪਣੀ ਗਵਰਨਮੈਂਟ ਦੀ ਗੱਲ ਕਰਦੇ ਜਾਈਏ, ਛੁੱਟੀਆਂ ਦਾ ਮਾਹੌਲ ਆ ਤੇ ਕ੍ਰਿਸਮਸ ਦੇ ਦੌਰਾਨ ਛੁੱਟੀਆਂ ਹੁੰਦੀਆਂ, ਬਹੁਤ ਸਾਰੇ ਲੋਕ ਕ੍ਰਿਸਮਸ ਦੇ ਗਿਫਟ ਭੇਜਦੇ ਹੈਗੇ ਆ, ਆਉਂਦੇ ਆ, ਤੇ ਉਹ ਹੁਣ ਸਾਰਾ ਕੁਝ ਕਹਿੰਦੇ ਡਿਲੇ ਹੋ ਜਾਣਾ ਆ, ਲੇਟ ਹੋ ਜਾਣਾ ਆ। 99 ਦੇ ਕਰੀਬ 89 ਪੋਸਟ ਆਫਿਸਸ ਇਹ ਕਲੋਜ਼ ਕਰ ਦਿੱਤੇ ਗਏ ਆ ਕਿਉਂਕਿ ਮੈਸਿਵ ਵਿੰਟਰ ਸਟਾਰਮ ਆਇਆ। ਲਾਸਟ ਮਿੰਟ ਹੌਲੀਡੇ ਡਿਲੀਵਰੀਜ਼ ਹੋਣੀਆਂ ਸੀਗੀਆਂ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜੋ ਪੋਸਟ ਆਫਿਸ ਆ ਉਹਦੇ ਰਾਹੀਂ ਹੀ ਐਮਾਜ਼ੋਨ, UPS, ਫੈਡਐਕਸ ਇਹ ਸਾਰੇ ਕਈ ਸਮਾਨ ਜਿਹੜਾ ਭੇਜਦੇ ਹੈਗੇ ਆ। ਕੱਲੇ ਪੋਸਟ ਆਫਿਸ ਤੋਂ ਬਿਨਾਂ ਵੀ ਐਮਾਜ਼ੋਨ, UPS ਤੇ ਫੈਡਐਕਸ ਇਹਨਾਂ ਸਾਰਿਆਂ ਨੇ ਵਾਰਨਿੰਗ ਕੀਤੀ ਹੈਗੀ ਆ ਵੀ US ਦਾ ਜੋ ਇਹ ਸਾਰਾ ਏਰੀਆ ਈਸਟ ਕੋਸਟ ਵਾਲਾ ਸਨੋ ਸਟਾਰਮ ਦੇ ਅੰਡਰ ਆਇਆ, ਉਹਦੇ ਕਰਕੇ ਅਸੀਂ ਕ੍ਰਿਸਮਸ ਦੇ ਜੋ ਗਿਫਟ ਆ, ਜੋ ਡਿਲੀਵਰੀਜ਼ ਆ, ਉਹ ਟਾਈਮ ਸਿਰ ਨਹੀਂ ਪਹੁੰਚਾ ਸਕਾਂਗੇ। ਤੇ ਕਾਫੀ ਜ਼ਿਆਦਾ ਜਿਹੜੀ ਡਿਸਟਰਪਸ਼ਨ ਹੋਈ ਆ। ਵੈਸਟ ਕੋਸਟ 'ਚ ਵੀ ਹੁਣ ਜੇ ਏਅਰਪੋਰਟ ਹੀ ਬੰਦ ਹੋ ਗਿਆ ਚਾਹੇ ਕੁਝ ਘੰਟਿਆਂ ਲਈ ਵੀ ਹੋਵੇ, ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਫਲਾਈਟਸ ਦੇ ਉੱਤੇ ਅਸਰ ਪੈਂਦਾ ਹੈਗਾ ਆ। ਤੇ ਜੋ ਫੈਡਐਕਸ ਕੰਪਨੀ ਆ ਉਹ ਕਹਿੰਦੇ ਵੀ ਉਹਨਾਂ ਦੇ ਜਿਹੜੇ US ਦੇ ਕਸਟਮਰਸ ਜਿਨ੍ਹਾਂ ਨੂੰ ਪੈਕੇਜਸ ਆਣੇ ਸੀ ਸ਼ੁੱਕਰਵਾਰ ਤੇ ਸ਼ਨੀਚਰਵਾਰ ਨੂੰ, ਉਹ ਸਾਰੇ ਹੁਣ
ਡਿਲੇ ਹੋ ਗਏ ਹੈਗੇ ਆ। ਤੇ ਪੋਸਟ ਆਫਿਸ ਮੈਂ ਦੱਸਿਆ ਹੀ ਆ ਤੁਹਾਨੂੰ 53 ਦੇ ਕਰੀਬ ਯੂਐਸ ਦੇ ਪੋਸਟ ਆਫਿਸ ਸਾਊਥ ਡਕੋਟਾ ਦੇ ਵਿੱਚ, 20 ਦੇ ਕਰੀਬ ਨਾਰਥ ਡਕੋਟਾ ਦੇ ਵਿੱਚ, 6 ਦੇ ਕਰੀਬ ਨਵਰਾਸਕਾ ਦੇ ਵਿੱਚ, 5 ਦੇ ਕਰੀਬ ਮਿਨੇਸੋਟਾ ਤੇ ਆਇਓਵਾ ਸਟੇਟਸ ਦੇ ਵਿੱਚ ਜੋ ਸ਼ਟਡਾਊਨ ਕਰ ਦਿੱਤੇ ਹੈਗੇ ਆ। ਐਮਾਜ਼ੋਨ ਨੇ ਵੀ ਇਹ ਕਿਹਾ ਆ ਵੀ ਉਹ ਕੁਝ ਫੈਸਿਲਿਟੀਆਂ ਜਿਹੜੀਆਂ ਉਹਨਾਂ ਦੀਆਂ ਉਹ ਸਟਾਰਮ ਕਰਕੇ ਸ਼ਟਡਾਊਨ ਕਰ ਰਹੇ ਹੈਗੇ ਆ। ਤੇ ਜੋ EMPLOYEES ਇਹਨਾਂ ਫੈਸਿਲਿਟੀਆਂ ਤੇ ਕੰਮ ਕਰਦੇ ਆ, ਕਹਿੰਦੇ ਵੀ ਉਹਨਾਂ ਨੂੰ ਪੇਡ ਜੋ ਇੱਕ ਤਰ੍ਹਾਂ ਦੇ ਨਾਲ ਹੌਲੀਡੇ ਕਹਿ ਸਕਦੇ ਆ ਵੀ ਪੇਡ ਉਹਨਾਂ ਦਾ ਟਾਈਮ ਹੋਊਗਾ। ਜੇ ਉਹ ਕੰਮ ਤੇ ਨਹੀਂ ਆ ਸਕਦੇ ਤੇ ਉਹਨਾਂ ਨੂੰ ਇਹ ਸ਼ਟਡਾਊਨ ਕਰਨਾ ਪਿਆ ਹੈਗਾ ਆ। ਸੋ ਵਿਦਿਨ USA ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਫਲਾਈਟਸ ਕੈਂਸਲ ਹੋਈਆਂ ਆ। ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ ਤੁਸੀਂ ਪੰਜਾਬੀ ਰੇਡੀਓ USA ਫੇਸਬੁੱਕ YouTube ਦੇ ਉੱਤੇ, ਜਿਨ੍ਹਾਂ ਨੇ ਟਰੈਵਲ ਕਰਨਾ ਆ ਪਲੀਜ਼ ਆਪਣਾ ਚੈੱਕ ਕਰੋ ਟੈਂਪਰੇਚਰ, ਵੈਦਰ ਤੇ ਫਲਾਈਟਸ ਨੂੰ। ਨਹੀਂ ਤਾਂ ਇਦਾਂ ਨਾ ਹੋਵੇ, ਕਿਉਂਕਿ ਬਹੁਤ ਵਾਰ ਜੋ ਟੁੱਟਵੀਆਂ ਫਲਾਈਟਸ ਹੁੰਦੀਆਂ ਰਸਤੇ ਦੇ ਵਿੱਚ, ਫਿਰ ਤੁਸੀਂ ਕਿੰਨੇ ਘੰਟੇ ਫਸੇ ਨਾ ਰਹੋ। ਤੇ ਬੜੇ ਧਿਆਨ ਦੇ ਨਾਲ ਤੇ ਜੋ ਟਰੱਕਰਸ ਹੈਗੇ ਆ ਜਾ ਰਹੇ ਹੈਗੇ ਜਿੱਥੇ ਜਿੱਥੇ ਵੀ ਸਨੋ ਪੈ ਰਹੀ ਆ ਇਹਨਾਂ ਏਰੀਆ ਦੇ ਵਿੱਚ, ਬੜੇ ਧਿਆਨ ਦੇ ਨਾਲ ਆਪਣਾ ਵੈਦਰ ਚੈਨਲ ਜੋ ਆ ਉਸ ਨੂੰ ਸੁਣੋ, ਉਸ ਨੂੰ ਦੇਖੋ, ਤਾਂ ਕਿ ਜੋ ਆ ਤੁਸੀਂ ਬੜੀ ਸੇਫਲੀ ਮੁੜ ਕੇ ਆਪਣੇ ਘਰ ਪਹੁੰਚ ਸਕੋ।